ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਪਾਰਟੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸ਼ਾਮਿਲ। ਦੱਖਣੀ ਏਸ਼ੀਆ ਵਿੱਚ ਬਦਲ ਰਹੀ ਅਮਰੀਕੀ ਰਣਨੀਤੀ ਦੇ ਨਵੇਂ ਸੰਕੇਤ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਰਐਸਐਸ ਬੁਲਾਰਿਆਂ ਦੇ ਪ੍ਰੋਗਰਾਮ ਦਾ ਵਿਰੋਧ। ਜਥੇਬੰਦੀ ਦੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਕਿ ਸਾਡੇ ਵਿੱਚ ਅੱਜ ਇਕਬਾਲ ਸਿੰਘ ਜੀ ਸੰਧੂ ਜੋ ਪਾਰਟੀ ਦੇ ਵਿੱਚ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼ਾਮਲ ਹੋ ਰਹੇ ਨੇ। ਲੰਬਾ ਸਮਾਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦੀ ਸ਼ਮੂਲੀਅਤ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਹੋਈ ਅਤੇ ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਉਹਨਾਂ ਦਾ ਸਵਾਗਤ ਕੀਤਾ। ਇਕਬਾਲ ਸਿੰਘ ਸੰਧੂ ਐਸਐਸ ਬੋਰਡ ਦੇ ਮੈਂਬਰ ਰਹੇ ਹਨ ਅਤੇ ਤਰਨਤਾਰਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਕਤਾਰ ਵਿੱਚ ਸ਼ਾਮਿਲ ਸਨ। ਉਹ ਪਾਰਟੀ ਦੇ ਜਨਰਲ ਸੈਕਟਰੀ ਅਤੇ ਹੋਰ ਵੀ ਕਈ ਅਹੁਦਿਆਂ ਤੇ ਰਹਿ ਚੁੱਕੇ ਹਨ ਅਤੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਹੋਰ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਅੱਜ ਬਾਪੂ ਤਰਸੇਮ ਸਿੰਘ ਨੇ ਇਕਬਾਲ ਸਿੰਘ ਸੰਧੂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਪੰਜਾਬ ਦੇ ਹਰ ਵਰਗ ਦਾ ਭਰੋਸਾ ਇਸ ਧਿਰ ਉੱਤੇ ਵਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਪੰਜਾਬ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ, ਧਾਰਮਿਕ ਆਜ਼ਾਦੀ ਅਤੇ ਪੰਜਾਬ ਦੀ ਅਸਲੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣ ਲਈ ਵਚਨਬੱਧ ਹੈ। ਅੱਜ ਸਾਡੇ ਅਕਾਲੀ ਦਲ ਵਾਰਿਸ ਪੰਜਾਬ ਵਾਸਤੇ ਬਹੁਤ ਇੱਕ ਵੱਡਾ ਦਿਨ ਆ, ਇਤਿਹਾਸਿਕ ਦਿਨ ਆ ਕਿ ਇਹਦੇ 'ਚ ਸਾਡੇ ਬਹੁਤ ਹੀ ਸਤਿਕਾਰਯੋਗ ਇਕਬਾਲ ਸਿੰਘ ਸੰਧੂ ਜ਼ਿਲ੍ਹਾ ਜਿਹੜਾ ਤਰਨਤਾਰਨ ਤੋਂ ਇਹ ਬੜਾ ਤਕਰੀਬਨ ਉਹਨਾਂ ਨੇ ਅਕਾਲੀ ਦਲ 'ਚ ਰਹਿ ਕੇ 30 ਸਾਲ ਸੇਵਾ ਕੀਤੀ ਤੇ ਉਹ ਅੱਜ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ 'ਚ ਸ਼ਾਮਲ ਹੋ ਰਹੇ ਆ। ਅਸੀਂ ਉੱਥੇ ਉਹਨਾਂ ਨੂੰ ਇੱਥੇ ਜੀ ਆਇਆਂ ਕਹਿੰਦੇ ਆ ਤੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਅੱਜ ਜਿਹੜੀ ਸਮੇਂ ਦੀ ਲੋੜ ਆ ਉਹਦੇ ਅਨੁਸਾਰ ਇਹਨਾਂ ਨੇ ਫੈਸਲਾ ਲਿਆ ਤੇ ਹੁਣ ਇਹ ਇਦਾਂ ਲੱਗਦਾ ਕਿ ਸਾਰੇ ਲੋਕਾਂ ਨੂੰ ਸਮਝ ਆ ਚੁੱਕੀ ਆ, ਪੰਜਾਬ ਦੇ ਵਾਸੀਆਂ ਨੂੰ ਕਿ ਪੰਜਾਬ ਦੇ ਵਾਰਸਾਂ ਨੂੰ ਕਿ ਸਾਨੂੰ ਜੋ ਪੰਜਾਬ ਦੇ ਜੋ ਹਾਲਾਤ ਅੱਜ ਬਣ ਚੁੱਕੇ ਆ ਤੇ ਇਸ ਪੰਜਾਬ ਨੂੰ ਦੁਬਾਰਾ ਖੜਾ ਕਰਨ ਵਾਸਤੇ, ਇਹਦੀ ਮੁੜ ਤੋਂ ਸਿਰਜਣਾ ਕਰਨ ਵਾਸਤੇ, ਜੋ ਇਹਦੀ ਆਨ ਸ਼ਾਨ ਬਹਾਲ ਕਰਨ ਵਾਸਤੇ ਜਿਹੜੀ ਆ ਕਿ ਇੱਕ ਧਿਰ ਇੱਕੋ ਹੀ ਬਚੀ ਆ ਕਿ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ, ਤੇ ਉਹਦੇ ਵਾਸਤੇ ਸਾਰੇ ਜਾਣੇ ਬੜੇ ਜਿਹੜੇ ਸਿਰਦ ਸੱਜਣ ਆ, ਜਿਹੜੇ ਪੰਜਾਬ ਔਰ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹ ਇਸ ਪਾਰਟੀ ਨਾਲ ਜੁੜਨ ਵਾਸਤੇ ਬੜੇ ਤਤਪਰ ਆ ਤੇ ਅਸੀਂ ਰੋਜ਼ ਹੀ ਕਿੰਨੀਆਂ ਜੁਆਇਨਿੰਗਾਂ ਕਰਾਉਂਦੇ ਆ ਤੇ ਅੱਜ ਇਹ ਜਿਹੜੇ ਕਿ ਬਹੁਤ ਇੱਕ ਨਾਮਵਰ ਸ਼ਖਸੀਅਤ ਆ, ਇਹ ਜਿਹੜਾ ਇਕਬਾਲ ਸਿੰਘ ਜੀ ਸੰਧੂ, ਇਹਨਾਂ ਦਾ ਬੜਾ ਵੱਡਾ ਰਿਹਾ, ਇਹਨਾਂ ਨੇ ਬੜੀਆਂ ਵੱਡੀਆਂ ਸੇਵਾ ਨਿਭਾਈਆਂ ਵਾ ਤੇ ਇਹ ਅੱਜ ਸਾਡੇ ਚਾਹ ਰਿਹਾ ਤੇ ਅਸੀਂ ਇਹਨਾਂ ਦਾ ਆਪਣੀ ਪਾਰਟੀ, ਸਮੁੱਚੀ ਪਾਰਟੀ ਵੱਲੋਂ, ਸਾਰੀ ਲੀਡਰਸ਼ਿਪ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਜੀ ਆਇਆਂ ਆਖਦੇ ਹਾਂ। ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਆਗੂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੀ ਸਿਆਸਤ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ ਜਿੱਥੇ ਲੋਕ ਰਵਾਇਤੀ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ, ਪੰਥ ਅਤੇ ਨੌਜਵਾਨੀ ਦੇ ਹੱਕਾਂ ਦੀ ਗੱਲ ਕਰਨ ਵਾਲੀ ਧਿਰ ਨਾਲ ਜੁੜ ਰਹੇ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਕਿ ਸਾਡੇ ਵਿੱਚ ਅੱਜ ਇਕਬਾਲ ਸਿੰਘ ਜੀ ਸੰਧੂ ਜੋ ਪਾਰਟੀ ਦੇ ਵਿੱਚ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਉਹ ਸ਼ਾਮਲ ਹੋ ਰਹੇ ਨੇ। ਲੰਬਾ ਸਮਾਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕੀਤਾ। ਅਸੀਂ ਇਕੱਠਿਆਂ ਨੇ ਯੂਥ ਦੇ ਵਿੱਚ ਵੀ ਕੰਮ ਕੀਤਾ ਹੈ। ਮੈਂ ਜਨਰਲ ਸੈਕਟਰੀ ਸੀ, ਸੀਨੀਅਰ ਵੀਪ ਪ੍ਰਧਾਨ ਰਹੇ ਉਸ ਸਮੇਂ। ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਵੀ ਕਈ ਅਹੁਦਿਆਂ ਤੇ ਇਹਨਾਂ ਨੇ ਹੁਣ ਵੀ ਜਨਰਲ ਸਕੱਤਰ ਦੇ ਤੌਰ ਤੇ ਇਹ ਸੇਵਾਵਾਂ ਨਿਭਾ ਰਹੇ ਸਨ। ਬਹੁਤ ਹੀ ਮਿਹਨਤ ਕੀਤੀ ਇਹਨਾਂ ਨੇ ਪਿਛਲੇ 30 ਸਾਲ ਪਾਰਟੀ ਲਈ ਵੀ ਅਤੇ ਲੋਕਾਂ ਦਾ ਵੀ ਸਾਥ ਦਿੱਤਾ। ਸਮਾਜ ਸੇਵਾ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਸੋ ਅੱਜ ਜੋ ਸਮੇਂ ਦੀ ਮੁੱਖ ਲੋੜ ਹੈਗੀ ਆ, ਕਿਉਂਕਿ ਅੱਜ ਇੱਕੋ ਇੱਕ ਜਥੇਬੰਦੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ, ਜਿਹਦੇ ਤੇ ਲੋਕਾਂ ਨੂੰ ਭਰੋਸਾ ਪੂਰਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਜਥੇਬੰਦੀ, ਇਹੀ ਪਾਰਟੀ ਸਹੀ ਢੰਗ ਦੇ ਨਾਲ ਪੰਥ ਅਤੇ ਪੰਜਾਬ ਦੀ ਜਿਹੜੀ ਅਗਵਾਈ ਕਰ ਸਕਦੀ ਆ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਥ ਦੀ ਬਿਹਤਰੀ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਜੇ ਕੋਈ ਪ੍ਰਮਾਤਮਾ ਇਹੋ ਜਿਹਾ ਸਮਾਂ ਲਿਆਊਗਾ ਤੇ ਅਸੀਂ ਜ਼ਰੂਰ ਇਸ ਗਲਤੀ ਦਾ ਸੁਧਾਰ ਕਰਾਂਗੇ ਕਿ ਅਸੀਂ ਸਿਧਾਂਤਾਂ ਨਾਲ ਚੱਲਣ ਵਾਲੀ ਪਾਰਟੀ ਦਾ ਸਾਥ। ਅੱਜ ਪ੍ਰਮਾਤਮਾ ਨੇ ਰਹਿਮਤ ਕੀਤੀ, ਕਿਰਪਾ ਕੀਤੀ ਆ, ਜਦੋਂ ਸਾਰੇ ਪੰਜਾਬ ਨੂੰ ਆਸ ਦੀ ਕਿਰਨ ਜਾਗੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵੱਲੋਂ ਜਿਹੜੀ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਬਣਾਈ ਆ,
ਜਿਹਦੇ ਵਿੱਚ ਕਿ ਹੁਣ ਸਾਡੇ ਸਤਿਕਾਰਯੋਗ ਬਾਪੂ ਤਰਸੇਮ ਸਿੰਘ ਜੀ ਰਾਤ ਦਿਨ ਇੱਕ ਕੀਤਾ ਹੋਇਆ। ਪਹਿਲਾਂ ਵੀ ਮੇਰੇ ਨਾਲ ਲੀਡਰਸ਼ਿਪ ਦਾ ਸੰਪਰਕ ਹੁੰਦਾ ਸੀ, ਲੇਕਿਨ ਜਦੋਂ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਾਹਿਬ ਨੇ ਜਦੋਂ ਪਾਰਟੀ ਜੁਆਇਨ ਕੀਤੀ ਉਦੋਂ ਥੋੜਾ ਮਨ ਜ਼ਿਆਦਾ ਬਣ ਗਿਆ ਇੱਕਦਮ ਕਿ ਹੁਣ ਮੌਕਾ ਲੱਗ ਗਿਆ ਵੀ ਹੁਣ ਜੋ ਪੁਰਾਣੇ ਸਾਥੀਆਂ ਨੇ ਕੰਮ ਕੀਤਾ ਹੋਵੇ। ਆਮ ਕਰਕੇ ਲੋਕ ਕਹਿ ਦਿੰਦੇ ਆ ਜਦੋਂ ਨਵੀਂ ਪਾਰਟੀ ਜਾਈ ਉੱਥੇ ਨਵੇਂ ਬੰਦੇ ਮਿਲਣਗੇ ਜੀ, ਕਿਹਦੇ ਨਾਲ ਤੁਹਾਡਾ ਸਾਂਝ ਬਣੂਗੀ, 30 ਸਾਲ ਤੁਸੀਂ ਇੱਕ ਥਾਂ ਲਾਏ ਆ। ਉਦੋਂ ਸਾਨੂੰ ਆਸ ਦੀ ਕਿਰਨ ਜਾਗੀ ਕਿ ਹੁਣ ਸਾਡੀ ਟੀਮ ਵਧੀਆ ਬਣੀ। ਉਸ ਤੋਂ ਬਾਅਦ ਮੇਰੇ ਨਾਲ ਬੈਠੇ ਵੰਚੜੀ ਸਾਹਿਬ ਬੈਠੇ, ਦਲਜੀਤ ਸਿੰਘ ਜੋਂਦਾ ਸਾਹਿਬ, ਸਾਡੇ ਪ੍ਰਧਾਨ ਸਾਹਿਬ ਬੈਠੇ ਯੂਥ ਦੇ ਸਰਦਾਰ ਸੁਖਦੇਵ ਸਿੰਘ ਸੰਧੂ ਸਾਹਿਬ, ਟੁੱਡ ਸਾਹਿਬ। ਜਦੋਂ ਸਾਰੇ ਚਿਹਰੇ ਵੇਖੇ ਵੀ ਇੰਨੇ ਵਧੀਆ ਟੀਮ ਰੱਬ ਬਣਾ ਰਿਹਾ, ਇਹ ਗੁਰੂ ਦਾ ਕ੍ਰਿਸ਼ਮਾ ਹੋ ਰਿਹਾ। ਬਹੁਤ ਲੰਮੇ ਸਮੇਂ ਬਾਅਦ ਇੱਕ ਪੰਜਾਬ ਦੇ ਸਮੁੱਚੇ ਪੰਜਾਬੀਆਂ ਨੂੰ, ਅਮਨ ਪਸੰਦ ਲੋਕਾਂ ਨੂੰ ਇਹ ਆਸ ਦੀ ਕਿਰਨ ਜਾਗੀ ਆ ਕਿ ਅੱਜ ਆਉਣ ਵਾਲੇ ਸਮੇਂ ਲਈ ਜੇ ਕੋਈ ਪੰਜਾਬ ਦੀ ਤਰਜਮਾਨੀ ਕਰ ਸਕਦਾ, ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦਾ, ਜੋ ਕਹੇਗਾ ਕਹਿਣੀ ਤੇ ਕਥਨੀ ਤੇ ਪੂਰਾ ਉਤਰ ਸਕਦਾ, ਉਹ ਇੱਕ ਕੇਵਲ ਤੇ ਕੇਵਲ ਵਾਰਸ ਪੰਜਾਬ। ਅਮਰੀਕਾ ਨੇ ਦੱਖਣੀ ਏਸ਼ੀਆ ਲਈ ਆਪਣੀ ਨੀਤੀ ਵਿੱਚ ਵੱਡੀ ਤਬਦੀਲੀ ਕੀਤੀ ਹੈ। ਇਸ ਤਬਦੀਲੀ ਦਾ ਕੇਂਦਰ ਅਮਰੀਕਾ ਦੀ ਭਾਰਤ ਪ੍ਰਤੀ ਪਹੁੰਚ ਹੈ। ਅਮਰੀਕਾ ਨੇ ਇਸ ਤੋਂ ਪਹਿਲਾਂ ਆਪਣੀ ਦੱਖਣੀ ਏਸ਼ੀਆ ਦੀ ਨੀਤੀ ਦਾ ਕੇਂਦਰ ਭਾਰਤ ਨੂੰ ਬਣਾਇਆ ਹੋਇਆ ਸੀ ਅਤੇ ਭਾਰਤ ਦੇ ਹਿੱਤਾਂ ਮੁਤਾਬਕ ਹੀ ਇਸ ਖਿੱਤੇ ਦੇ ਬਾਕੀ ਮੁਲਕਾਂ ਨਾਲ ਸਾਂਝ ਤੈਅ ਕਰਦਾ ਆ ਰਿਹਾ ਸੀ। ਇਸ ਰਿਸ਼ਤੇ ਨੂੰ ਮਹਾਰਾ ਨੇ ਖਿੱਤੇ ਵਿੱਚ ਅਮਰੀਕਾ ਦੇ ਸਬ ਕੰਟਰੈਕਟਰ ਭਾਵ ਠੇਕੇਦਾਰ ਦਾ ਨਾਂ ਵੀ ਦਿੱਤਾ ਹੈ, ਪਰ ਹੁਣ ਦਿਨ ਬਦਲ ਗਏ ਹਨ। ਅਮਰੀਕਾ ਨੇ ਦੱਖਣੀ ਏਸ਼ੀਆ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਨੂੰ ਤਾਕਤ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਪਹੁੰਚ ਦੇ ਬਦਲਣ ਨਾਲ ਇਹ ਮੁਲਕ ਅਮਰੀਕਾ ਲਈ ਇਸ ਖਿੱਤੇ ਅੰਦਰ ਖੇਡਣ ਦੇ ਨਵੇਂ ਰਾਹ ਖੋਲ੍ਹ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਦੇ ਖਤਰੇ ਨੂੰ ਆਧਾਰ ਮੰਨ ਕੇ ਭਾਰਤ ਨੂੰ ਕੇਂਦਰੀ ਤਾਕਤ ਵਜੋਂ ਉਭਾਰਿਆ ਸੀ, ਜਿਸ ਵਿੱਚ ਭਾਰਤ ਦੀ ਆਰਥਿਕਤਾ ਨੂੰ ਮਜ਼ਬੂਤ ਅਤੇ ਆਧੁਨਿਕ ਕਰਨ ਵਿੱਚ ਅਮਰੀਕਾ ਨੇ ਵੱਡਾ ਯੋਗਦਾਨ ਪਾਇਆ। ਭਾਰਤ ਨਾਲ ਇਸ ਰਿਸ਼ਤੇ ਕਰਕੇ ਹੀ ਅਮਰੀਕਾ ਨੇ ਪਾਕਿਸਤਾਨ ਨਾਲ ਆਪਣੇ ਰਿਸ਼ਤੇ ਨੂੰ ਡੂੰਘੀ ਨੀਂਦ ਦੇ ਆਲਮ ਵਿੱਚ ਸੁੱਟ ਦਿੱਤਾ ਸੀ। ਬੰਗਲਾਦੇਸ਼ ਨੂੰ ਕੱਪੜੇ ਬਣਾਉਣ ਦੀ ਫੈਕਟਰੀ ਅਤੇ ਨੇਪਾਲ ਨੂੰ ਹਿਮਾਲੀਅਨ ਬਫਰ ਤੱਕ ਹੀ ਸੀਮਿਤ ਰੱਖਿਆ ਸੀ, ਪਰ ਨਵੇਂ ਬਣ ਰਹੇ ਹਾਲਾਤਾਂ ਅੰਦਰ ਇਹ ਤਿੰਨੋਂ ਮੁਲਕ ਉਸ ਸਥਿਤੀ ਵਿੱਚ ਖੜੇ ਕੀਤੇ ਜਾ ਰਹੇ ਹਨ ਜਿੱਥੇ ਜੀਓਪੋਲਿਟਿਕਸ ਵਿੱਚ ਅਹਿਮ ਰੋਲ ਨਿਭਾਉਣ ਦੀ ਸਮਰੱਥਾ ਵਿੱਚ ਆ ਸਕਣ ਤੇ ਅਮਰੀਕਾ ਨੂੰ ਚੀਨ, ਰੂਸ, ਭਾਰਤ ਜਾਂ ਕਿਸੇ ਹੋਰ ਤਾਕਤ ਨਾਲ ਨਿਬੜਨ ਲਈ ਕਿਸੇ ਇੱਕ ਤੇ ਨਿਰਭਰ ਨਾ ਹੋਣਾ ਪਵੇ। ਅਮਰੀਕਾ ਵੱਲੋਂ ਭਾਰਤ ਤੇ ਲਗਾਏ ਗਏ ਟੈਰਿਫ ਅਤੇ ਵਪਾਰਕ ਸਮਝੌਤੇ ਲਈ ਲਗਾਤਾਰ ਲਟਕ ਰਹੀ ਗੱਲ ਇਸ ਬਦਲੀ ਨੀਤੀ ਵੱਲ ਵੱਡਾ ਇਸ਼ਾਰਾ ਹਨ। ਇਸ ਤੋਂ ਇਲਾਵਾ ਅਮਰੀਕਾ ਵੱਲੋਂ ਆਪਣੀ ਫੌਜ ਦੀ ਪੈਸੀਫਿਕ ਕਮਾਂਡ ਵਿੱਚੋਂ ਇੰਡੋ ਸ਼ਬਦ ਹਟਾਉਣਾ ਵੀ ਇਹੀ ਦਰਸਾ ਰਿਹਾ ਹੈ ਕਿ ਅਮਰੀਕਾ ਦੀ ਦੱਖਣੀ ਏਸ਼ੀਆ ਨੀਤੀ ਹੁਣ ਭਾਰਤ ਕੇਂਦਰਿਤ ਨਹੀਂ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਵਿੱਚ ਅਮਰੀਕਾ ਵੱਲੋਂ ਆਪਣੇ ਐਂਬੈਸਡਰ ਸਰਜੀਓ ਗੋਰ ਦੀ ਨਿਯੁਕਤੀ ਨਾਲ ਉਹਨਾਂ ਨੂੰ ਦੱਖਣੀ ਅਤੇ ਕੇਂਦਰੀ ਏਸ਼ੀਆ ਦੇ ਸਪੈਸ਼ਲ ਇਨਵੋਏ ਭਾਵ ਰਾਜਦੂਤ ਦਾ ਅਹੁਦਾ ਦੇਣ ਪਿੱਛੇ ਵੀ ਇਹੀ ਕਾਰਨ ਸਮਝਿਆ ਜਾ ਰਿਹਾ ਹੈ। ਮਾਰਚ ਮਹੀਨੇ ਦਿੱਲੀ ਵਿੱਚ ਰਾਇਸੀਨਾ ਡਾਇਲੋਗ ਦੌਰਾਨ ਬੋਲਦਿਆਂ ਅਮਰੀਕਾ ਦੇ ਡਿਪਟੀ ਸੈਕਟਰੀ ਆਫ ਸਟੇਟ ਕ੍ਰਿਸਟੋਫਰ ਨੇ ਸਪਸ਼ਟ ਕਿਹਾ ਸੀ ਕਿ ਅਮਰੀਕਾ ਭਾਰਤ ਨਾਲ ਉਹ ਗਲਤੀ ਨਹੀਂ ਦੁਹਰਾਏਗਾ ਜਿਹੜੀ 20 ਸਾਲ ਪਹਿਲਾਂ ਚੀਨ ਨਾਲ ਕੀਤੀ ਸੀ। ਭਾਰਤ ਦੀ ਡਾਵਾਡੋਲ ਹੋ ਰਹੀ ਆਰਥਿਕ ਸਥਿਤੀ ਅਤੇ ਅਮਰੀਕਾ ਦੀ ਦੱਖਣੀ ਏਸ਼ੀਆ ਵਿੱਚ ਬਦਲੀ ਨੀਤੀ ਸਿੱਖਾਂ ਲਈ ਪੰਜਾਬ ਵਿੱਚ ਭਾਰਤ ਦੇ ਬਸਤੀਵਾਦੀ ਰਾਜ ਨੂੰ ਹਿਲਾਉਣ ਦੇ ਨਵੇਂ ਮੌਕੇ ਪੈਦਾ ਕਰੇਗਾ। ਇਸ ਸਥਿਤੀ ਨੂੰ ਜਿੱਤ ਵਿੱਚ ਬਦਲਣ ਲਈ ਸਿੱਖਾਂ ਨੂੰ ਸਾਂਝੀ ਸਿਆਸੀ ਰਾਏ ਉਸਾਰਨ ਵੱਲ ਯਤਨਸ਼ੀਲ ਹੋਣਾ ਚਾਹੀਦਾ ਹੈ। ਵੱਡੀ ਜਥੇਬੰਦਕ ਤਾਕਤ ਨਾਲ ਹੀ ਸਿੱਖ ਇਸ ਬਦਲ ਰਹੇ ਜੀਓਪੋਲਿਟੀਕਲ ਹਾਲਾਤ ਵਿੱਚ ਇੱਕ ਧਿਰ ਵਜੋਂ ਦਾਅਵੇਦਾਰ ਬਣ ਸਕਣਗੇ। ਜਦੋਂ ਇਲੀਗਲ ਬੂਥ ਲਾਇਆ ਸੀਗਾ, ਅਥਾਰਟੀ ਨੇ ਕੁਛ ਨਾ ਕੀਤਾ, ਅਸੀਂ ਫਿਰ ਆਪ ਜ਼ਿੰਮੇਵਾਰੀ ਚੱਕ ਕੇ ਫਿਰ ABVP ਤੇ RSS ਵਾਲਿਆਂ ਦੀ ਚੰਗੀ ਤਸੱਲੀ ਕਰਾਈ ਆ ਤੇ ਅੱਗੇ ਤੋਂ ਉਹ ਇਲੀਗਲੀ ਆਏ ਬੂਥ ਲਾਉਣ ਜਾਂ ਟੈਂਟ ਲਾਉਣ ਤੋਂ ਪਹਿਲਾਂ 100 ਵਾਰ ਸੋਚਣਗੇ। ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਵਿੱਚ RSS ਦੇ ਬੁਲਾਰਿਆਂ ਨੂੰ ਬੁਲਾ ਕੇ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ RSS ਦੀ ਮਹਿਲਾ ਵਿੰਗ ਦੀ ਪ੍ਰਧਾਨ ਸ਼ਾਂਤਾ ਕੁਮਾਰੀ ਅਤੇ ਦੁਰਗਾ ਵਾਹਿਨੀ ਦੀ ਸੰਸਥਾਪਕ ਸਾਧਵੀ ਰਿਤੰਬਰਾ ਨੂੰ ਬੁਲਾਇਆ ਗਿਆ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਸਾਧਵੀ ਰਿਤੰਬਰਾ ਦਾ ਇਤਿਹਾਸ ਲੋਕਾਂ ਵਿੱਚ ਫਿਰਕੂ ਨਫ਼ਰਤ, ਔਰਤਾਂ ਖਿਲਾਫ ਬਿਆਨਬਾਜ਼ੀ ਦਾ ਇਤਿਹਾਸ ਹੈ, ਜੋ ਕਿ ਬਾਬਰੀ ਮਸਜਿਦ ਦੇ ਢਾਉਣ ਵੇਲੇ ਹੋਈ ਹਿੰਸਾ ਵਿੱਚ ਸਾਫ਼ ਦਿਖਿਆ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਦਾ ਅਤੇ ਯੂਨੀਵਰਸਿਟੀ ਵਿੱਚ ਹੋ ਰਹੇ ਭਗਵਾਂਕਰਨ ਦਾ ਵਿਰੋਧ ਕਰਨ ਲਈ ਇਕਜੁੱਟ ਹੋ ਕੇ PU ਅਗੇਂਸਟ ਸੈਫਰਨਾਈਜੇਸ਼ਨ ਦਾ ਗਠਨ ਕੀਤਾ ਅਤੇ VC ਨੂੰ ਇਹ ਪ੍ਰੋਗਰਾਮ ਰੱਦ ਕਰਨ ਦਾ ਮੰਗ ਪੱਤਰ ਤੱਕ ਸੌਂਪਿਆ। ਉਪਰੰਤ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਪ੍ਰੋਗਰਾਮ ਯੂਨੀਵਰਸਿਟੀ ਵਿੱਚ ਨਹੀਂ ਹੋਵੇਗਾ, ਪਰ 19 ਜੁਲਾਈ ਦੀ ਸ਼ਾਮ ਨੂੰ ਇਹ ਪਤਾ ਲੱਗਿਆ ਕਿ ਪ੍ਰੋਗਰਾਮ ਯੂਨੀਵਰਸਿਟੀ ਅੰਦਰ ਹੀ ਹੋ ਰਿਹਾ ਤੇ ਪ੍ਰਬੰਧਕਾਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ RSS ਦੇ ਦੋਵੇਂ ਬੁਲਾਰੇ ਯੂਨੀਵਰਸਿਟੀ ਵਿੱਚ ਪਹੁੰਚ ਰਹੇ ਹਨ। ਤਾਂ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਜਵਾਬ ਵਿੱਚ ਅੱਜ 20 ਜੁਲਾਈ ਨੂੰ ਸਵੇਰੇ ਐਡੀਟੋਰੀਅਮ ਵੱਲ ਮਾਰਚ ਉਲੀਕ ਕੇ ਇਸ ਦਾ ਵਿਰੋਧ ਕੀਤਾ ਗਿਆ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਵਿੱਚ ਆਡੀਟੋਰੀਅਮ ਦੇ ਗੇਟ ਉੱਤੇ ਰੋਕਿਆ ਗਿਆ, ਕੁਝ ਵਿਦਿਆਰਥੀਆਂ ਤੇ ਲਾਠੀਚਾਰਜ ਕੀਤਾ ਗਿਆ ਤੇ ਧੱਕਾ-ਮੁੱਕੀ ਵੀ ਕੀਤੀ ਗਈ, ਜਿਸ ਦੌਰਾਨ ਵਿਦਿਆਰਥੀਆਂ ਦੇ ਕੱਪੜੇ ਤੱਕ ਫਟੇ। ਪਰ ਵਿਦਿਆਰਥੀਆਂ ਨੇ ਪੁਲਿਸੀਆ ਜ਼ਬਰ ਦਾ ਮੁਕਾਬਲਾ ਕੀਤਾ। ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਧੱਕੇ ਨਾਲ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ 24 ਸੈਕਟਰ ਥਾਣੇ ਲਿਜਾਇਆ ਗਿਆ, ਜਿੱਥੇ 2 ਵਜੇ ਤੱਕ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਾਮ 5:30 ਵਜੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਦੇ ਮੁਜ਼ਾਹਰੇ ਵਿੱਚ ਪੀਯੂ ਪ੍ਰਸ਼ਾਸਨ ਦੀ ਇਸ ਭਗਵੇਂਕਰਨ ਦੀ ਨੀਤੀ ਦਾ ਵਿਰੋਧ ਕੀਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਉਹ ਪੀਯੂ ਅਗੇਂਸਟ ਸੈਫਰਨਾਈਜੇਸ਼ਨ ਵੱਲੋਂ ਇਹ ਐਲਾਨ ਕਰਦੇ ਹਨ ਕਿ ਅੱਜ ਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਬਦੌਲਤ ਆਰਐਸਐਸ ਦੇ ਬੁਲਾਰਿਆਂ ਨੂੰ ਯੂਨੀਵਰਸਿਟੀ ਵਿੱਚ ਆਉਣ ਤੋਂ ਰੋਕਿਆ ਗਿਆ ਹੈ, ਜੋ ਕਿ ਵਿਦਿਆਰਥੀਆਂ ਦੀ ਵੱਡੀ ਜਿੱਤ ਹੈ। ਇਸੇ ਤਰ੍ਹਾਂ ਉਹ ਅੱਗੇ ਵੀ ਇਸੇ ਹੌਸਲੇ ਨਾਲ ਆਰਐਸਐਸ ਦੀ ਯੂਨੀਵਰਸਿਟੀ ਵਿੱਚ ਭਗਵਾਂਕਰਨ ਕਰਨ ਦੀ ਨੀਤੀ ਦਾ ਵਿਰੋਧ ਕਰਦੇ ਰਹਿਣਗੇ। ਅੱਜ ਮਹਾਰਾਜ ਦੀ ਬੜੀ ਕਿਰਪਾ ਹੋਈ ਆ, ਬੜਾ ਚੜ੍ਹਦੀ ਕਲਾ ਵਾਲਾ ਵਰਤਾਰਾ ਹੋਇਆਗਾ। ਅੱਜ ਅਸੀਂ ਏਬੀਵੀਪੀ ਆਰਐਸਐਸ ਦੀ ਸਹੁੰ ਰੱਬ ਦੀ ਚੰਗੀ ਤਸੱਲੀ ਕਰਾਈ ਆ। ਜਦੋਂ ਜਿਹੜੀਆਂ ਜ਼ਿੰਮੇਵਾਰ ਅਥਾਰਟੀਆਂ ਹੁੰਦੀਆਂ ਨੇ, ਐਡਮਿਨਿਸਟ੍ਰੇਸ਼ਨ ਹੁੰਦੀ ਆ, ਪੁਲਿਸ ਹੁੰਦੀ ਆ, ਜਦੋਂ ਉਹ ਸੁਚੱਜੇ ਢੰਗ ਨਾਲ ਆਪਦੀ ਜ਼ਿੰਮੇਵਾਰੀ ਨਾ ਨਿਭਾ ਸਕਣ, ਉਦੋਂ ਫਿਰ ਆਮ ਲੋਕਾਂ ਨੂੰ, ਵਿਦਿਆਰਥੀਆਂ ਨੂੰ ਮੈਦਾਨ ਦੇ ਵਿੱਚ ਉਤਰਨਾ ਪੈਂਦਾਗਾ। ਜਦੋਂ ਇਲੀਗਲ ਬੂਥ ਲਾਇਆ ਸੀਗਾ, ਅਥਾਰਟੀ ਨੇ ਕੁਛ ਨਾ ਕੀਤਾ, ਅਸੀਂ ਫਿਰ ਆਪ ਜ਼ਿੰਮੇਵਾਰੀ ਚੱਕ ਕੇ ਫਿਰ ਏਬੀਵੀਪੀ ਤੇ ਆਰਐਸਐਸ ਵਾਲਿਆਂ ਦੀ ਚੰਗੀ ਤਸੱਲੀ ਕਰਾਈ ਆ ਤੇ ਅੱਗੇ ਤੋਂ ਉਹ ਇਲੀਗਲੀ ਆਏ ਬੂਥ ਲਾਉਣ ਜਾਂ ਟੈਂਟ ਲਾਉਣ ਤੋਂ ਪਹਿਲਾਂ 100 ਵਾਰ ਸੋਚਣਗੇ ਕਿ ਸਾਰੇ ਜਿੰਨੇ ਵਿਦਿਆਰਥੀ ਆ ਚੜ੍ਹਦੀ ਕਲਾ ਦੇ ਵਿੱਚ ਆ। ਨੈਰੇਟਿਵ ਆ, ਸਾਰਾ ਡਰਾਮਾ ਹੈ। ਅਕਾਲੀ ਦਲ ਨਾ ਡਰੇ ਨਾ ਝੁਕੇ। ਤੇ ਮੈਂ ਤੈਨੂੰ ਇਹ ਦੱਸਦਾ, ਭਗਵੰਤ ਮਾਨ ਆ ਜਿਹੜੇ ਤੂੰ ਦਿੱਲੀ ਵਾਲੇ ਬੈਠੇ ਨਾ, ਲੱਭਣੇ ਨਹੀਂ ਪੰਜਾਬ ਦੀ ਜਨਤਾ ਤੁਹਾਨੂੰ ਭਜਾਊਗੀ, ਐਜਾ ਭਜਾਊਗੀ ਤੁਹਾਨੂੰ ਜਿੰਨਾ ਲੁੱਟਿਆ ਇਹਨਾਂ ਨੇ ਪੰਜਾਬ 'ਚ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅੱਜ ਬਹਿਬਲ ਕਲਾਂ ਗੋਲੀकांड ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਅੱਗੇ ਚੰਡੀਗੜ੍ਹ ਵਿਖੇ ਪੇਸ਼ ਹੋਏ। ਵਿਸ਼ੇਸ਼ ਜਾਂਚ ਟੀਮ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ 2.25 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ। ਸੁਖਬੀਰ ਬਾਦਲ ਨੇ ਐਸਆਈਟੀ ਅੱਗੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ, ਪਰ ਅਕਾਲੀ ਦਲ ਨਾ ਕਦੇ ਦਬੇਗਾ ਤੇ ਨਾ ਹੀ ਝੁਕੇਗਾ। ਦੱਸ ਦੇਈਏ ਕਿ ਐਸਆਈਟੀ ਨੇ ਉਹਨਾਂ ਨੂੰ ਰਸਮੀ ਨੋਟਿਸ ਜਾਰੀ ਕਰਕੇ ਅੱਜ 20 ਜੁਲਾਈ ਨੂੰ ਸਵੇਰੇ 11 ਵਜੇ ਪੰਜਾਬ ਪੁਲਿਸ ਅਫਸਰਸ ਇੰਸਟੀਚਿਊਟ ਸੈਕਟਰ 32 ਚੰਡੀਗੜ੍ਹ ਵਿਖੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਅਤੇ ਹੋਰ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਵੀ ਮੌਜੂਦ ਰਹੇ। ਉੱਥੇ ਸੁਖਬੀਰ ਬਾਦਲ ਨੇ ਐਸਆਈਟੀ ਕੋਲ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਵਿੱਚ ਸਿਆਸਤ ਕਰਨ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ, ਜਿਸ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਵੱਲੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ ਪੰਜਾਬੀਆਂ ਦਾ ਰਾਜ ਹੋਵੇਗਾ ਅਤੇ ਆਗਾਮੀ ਚੋਣਾਂ ਵਿੱਚ ਕਾਂਗਰਸ ਤੇ ਆਪ ਦਾ ਸਫਾਇਆ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਬਰਗਾੜੀ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਲਗਾਤਾਰ ਸਬੂਤਾਂ ਨੂੰ ਖੰਗਾਲ ਰਹੀ ਹੈ ਅਤੇ ਇਸੇ ਲੜੀ ਤਹਿਤ ਹੁਣ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ। ਆ ਚੌਥੀ ਵਾਰ ਹੈ ਮੈਨੂੰ ਬੁਲਾਇਆ, ਚੌਥੀ ਵਾਰ। ਹਰ ਵਾਰ ਜਦੋਂ ਵੀ ਬੁਲਾਇਆ ਉਸੇ ਹੀ ਟਾਈਮ 'ਚ ਪਹੁੰਚਿਆ, क्योंकि मेरा निशाना एज प्रेसिडेंट अकाली दल कि कोई भी इन्वेस्टिगेशन होए असली दोषी फड़ने चाहिए है। जिथे मेरी लोड़ है मैं तैयार हाँ, तो पहले भी आया तो हुण भी कहना जिन्हें मर्जी टाइम बुला लो, पर इत्थे दोषी फड़न वास्ते नहीं एसआईटी बनाई, सियासी लड़ाई लड़न वास्ते एसआईटी बनाई है। तुसी देख लो 11 साल हो गए, 5 साल कांग्रेस दे, 5 साल आ हो गए, 1 साल पहले सी, हले तक एसआईटी ने इन्वेस्टिगेशन ही खत्म की। मर्डर हो जाता मिनट च फड़ लेंदे है। मैं तेन एक गल दसदा, आ सारा कोई सवाल जवाब नहीं। गल की है वो दिखाना चाहते मीडिया नूं कि अज सुखबीर सिंह बादल नूं बुलाया है। मैनू कोई फर्क नहीं पैंदा आ की इन्हां ने, क्योंकि भगवंत मान के खिलाफ पूरा पंजाब खड़ा हो गया। इन्हें गुरु साहब की फोटोआं ते बेअदबी की, शराब के छिट्टे मारे, संत जरनैल सिंह जी की फोटो ते पेशाब किया। ऐ जी कानूनिया हल्के लोगों में जज्बात पकड़े, हुण डिवर्ट करना चाहता है। आ चाहता चलो मैनू बुला लैणगे, की कर लैणगे बुला के? नैरेटिव आ, सारा ड्रामा है। अकाली दल ना डरे ना झुके। ਤੇ ਮੈਂ ਤੈਨੂੰ ਇਹ ਦੱਸਦਾ, ਭਗਵੰਤ ਮਾਨ ਆ ਜਿਹੜੇ ਤੂੰ ਦਿੱਲੀ ਵਾਲੇ ਬੈਠੇ ਨਾ, ਲੱਭਣੇ ਨਹੀਂ ਪੰਜਾਬ ਦੀ ਜਨਤਾ ਤੁਹਾਨੂੰ ਭਜਾਊਗੀ, ਐਜਾ ਭਜਾਊਗੀ ਤੁਹਾਨੂੰ
ਜਿੰਨਾ ਲੁੱਟਿਆ ਇਹਨਾਂ ਨੇ ਪੰਜਾਬ 'ਚ 10 ਸਾਲ ਹੋ ਗਏ, ਕਿੰਨੀਆਂ ਬੇਅਦਬੀਆਂ ਹੋ ਗਈਆਂ। ਭਗਵੰਤ ਮਾਨ ਬੋਲਿਆ, ਕੋਈ ਭਗਵੰਤ ਮਾਨ ਨੇ ਇੱਕ ਐਕਸ਼ਨ ਕੀਤਾ? ਆਪ ਗੁਰੂ ਘਰ 'ਚ ਪੁਲਿਸ ਭੇਜੀ ਇਹਨੇ, ਸ਼ਰਾਬ ਪੀ ਕੇ, ਰੋਜ਼ ਸ਼ਰਾਬ ਪੀ ਕੇ ਡੱਕਿਆ ਰਹਿੰਦਾ ਹੈ, ਗੁਰੂ ਘਰਾਂ ਜਾਂਦਾ ਰਹਿੰਦਾ। ਇੰਨੀਆਂ ਬੇਅਦਬੀਆਂ ਕੀਤੀਆਂ ਰੱਬ ਦੇ। ਤੇ ਹੁਣ ਵੱਡੀ ਗੱਲ ਹੈ, ਹੁਣ ਸਿੱਧਾ ਭਗਵੰਤ ਗੁਰੂ ਦੋਖੀ ਭਗਵੰਤ ਮਾਨ ਸਿੱਧਾ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਿਹਾ। ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਉਹ ਰਹਿੰਦਾ ਨਹੀਂ, ਤੇ ਕੱਖ ਨਹੀਂ ਰਹਿੰਦਾ, ਉਹਦਾ ਕੱਖ ਨਹੀਂ ਰਹਿੰਦਾ। ਭਾਰਤ ਵਿੱਚ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ ਖਿਲਾਫ ਨੌਜਵਾਨਾਂ ਵੱਲੋਂ ਦਿੱਲੀ ਵਿੱਚ ਕੀਤਾ ਜਾ ਰਿਹਾ ਸਰਕਾਰ ਵਿਰੋਧੀ ਪ੍ਰਦਰਸ਼ਨ ਅੱਜ ਉਸ ਸਮੇਂ ਹਿੰਸਕ ਮੋੜ ਲੈ ਗਿਆ ਜਦੋਂ ਜੰਤਰ ਮੰਤਰ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦਾ ਕਾਫਲਾ ਪਾਰਲੀਮੈਂਟ ਵੱਲ ਰਵਾਨਾ ਹੋਇਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਕਈ ਥਾਵਾਂ ਤੇ ਝੜਪਾਂ ਵੀ ਹੋਈਆਂ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੀ ਕਾਕਰੋਚ ਜਨਤਾ ਪਾਰਟੀ ਦੇ ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਣਕਾ ਨਾਲ ਭਾਰਤ ਦੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਮੁਲਾਕਾਤ ਕੀਤੀ। ਇਨ੍ਹਾਂ ਆਗੂਆਂ ਨੇ ਆਪਣਾ ਮੰਗ ਪੱਤਰ ਜੇਪੀ ਨੱਡਾ ਨੂੰ ਦੇ ਦਿੱਤਾ ਹੈ। ਇਸ ਪ੍ਰਦਰਸ਼ਨ ਦੀ ਹਿਮਾਇਤ ਵਿੱਚ ਭੁੱਖ ਹੜਤਾਲ ਕਰ ਰਹੇ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਉਹਨਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ। ਸੋਨਮ ਵਾਂਗਚੁਕ ਜੰਤਰ ਮੰਤਰ ਵਿਖੇ ਭੁੱਖ ਹੜਤਾਲ ਕਰ ਰਹੇ ਸਨ, ਪਰ ਉੱਥੋਂ ਉਹਨਾਂ ਨੂੰ ਪੁਲਿਸ ਨੇ ਜਬਰਨ ਚੁੱਕ ਕੇ ਹਸਪਤਾਲ ਦਾਖਲ ਕਰ ਦਿੱਤਾ ਸੀ। ਸੋਨਮ ਵਾਂਗਚੁਕ ਨੇ ਹਸਪਤਾਲ ਤੋਂ ਇੱਕ ਲਿਖਤੀ ਨੋਟ ਜਾਰੀ ਕਰਕੇ ਪੁਲਿਸ ਦੇ ਤਸ਼ੱਦਦ ਖਿਲਾਫ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜੰਤਰ ਮੰਤਰ ਤੇ ਪ੍ਰਦਰਸ਼ਨ ਵਾਲੀ ਥਾਂ ਤੇ ਪੁਲਿਸ ਨੇ ਕਬਜ਼ਾ ਕਰ ਲਿਆ, ਪਰ ਦਿੱਲੀ ਦੀਆਂ ਸੜਕਾਂ ਤੇ ਹਜ਼ਾਰਾਂ ਨੌਜਵਾਨ ਇਸ ਸਮੇਂ ਭਾਰਤ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਦੀ ਹੈ, ਕਿਉਂਕਿ ਨੀਟ ਦੇ ਇਮਤਿਹਾਨ ਵਿੱਚ ਘਪਲੇ ਕਾਰਨ ਨੌਜਵਾਨਾਂ ਵਿੱਚ ਵੱਡਾ ਰੋਸ ਹੈ। ਅੱਜ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ ਹੈ, ਪਰ ਸਰਕਾਰ ਇਸ ਬਾਰੇ ਕੀ ਫੈਸਲਾ ਕਰਦੀ ਹੈ ਇਹ ਅਜੇ स्पष्ट नहीं है। को मारा गया है आज पूरे लोकतंत्र के लिए, डेमोक्रेसी के लिए, इतिहास के लिए ये काला दिवस के रूप में मनाया जाएगा। आप मीडिया रिपोर्टर्स हैं, पुलिस वाले भी, उनकी आंखों में शर्मिंदगी दिख रही थी, लेकिन अपनी ड्यूटी के कारण अपने बैचेस निकाल के आए थे। गुंडे बने हुए थे कुछ पुलिस वाले तो सहयोग कर रहे थे, लेकिन कुछ पुलिस वाले बिना वर्दी के आए थे और बच्चों को मारा है, बच्चों को करंट दिया है। और जहां रूल होता है कि आपको टांगों में मारना चाहिए, बच्चों की छातियों पे मारा है। ये सीधे आघात हमारी भारत माता के सीने पे इन लोगों ने किया है। आज हमारी डिमांड है कि ये प्रधान को हटाए, एजुकेशन मिनिस्टर को हटाए, सरकार रिस्पॉन्सिबिलिटी ले, जिम्मेदारी ले, अकाउंटेबिलिटी दिखाए। अगर आपको एक मेल पुलिस ने बिटिया बता रही है, फीमेल बिटिया के कपड़े फाड़े हैं, ये है आपका नया भारत जहाँ बिटियाओं के कपड़े, इस बिटिया के भी कपड़े किसी और के कपड़े फाड़े गए हैं। हमारे साथ बहुत बच्चे मिले जिनके कपड़े फटे हैं। सो इट्स वेरी अनफॉर्चुनेट। और इतनी अहंकारी, इतनी निर्दयी, इतनी कठोर सरकार शायद ही भारत के इतिहास में हो कि निहत्थे बच्चों पे इन लोगों ने डंडे चलाए हैं। ये बच्चों का जोश था आज यहाँ, और मैं उन सभी बच्चों को सलाम करना चाहूंगी जिन्होंने इतना मतलब जोश दिखाया, इतने भाव के साथ आए यहाँ पे, अपनी बात को रखने आए ना, यहाँ पे दूर दूर से आए, प्रोटेस्ट करने आए, शांतिपूर्ण तरीके से आए ना। ये लोग चाहते हैं कि संविधान से देश नहीं चलेगा, ये आरएसएस की विचारधारा से देश चलाना चाहते हैं। प्रोटेस्ट का हम अभी पार्लियामेंट जा रहे हैं, संसद में पूरे जोर शोर से इसको, इस आवाज को उठाएंगे और उसके बाद फिर जंतर मंतर भी फिर से जाने की कोशिश करेंगे। ਸ਼੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਸੱਕਾਂਵਾਲੀ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਨੇੜੇ ਗਲੀ ਵਿੱਚ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟੇ ਹੋਏ ਮਿਲੇ, ਜਿਸ ਨਾਲ ਇਲਾਕੇ ਦੇ ਲੋਕਾਂ ਅਤੇ ਸਿੱਖ ਸੰਗਤ ਵਿੱਚ ਭਾਰੀ ਰੋਸ ਅਤੇ ਚਿੰਤਾ ਦੀ ਲਹਿਰ ਫੈਲ ਗਈ ਹੈ। ਪਿੰਡ ਵਾਸੀਆਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਨੇੜੇ ਗਲੀ ਵਿੱਚ ਗੁਟਕਾ ਸਾਹਿਬ ਦੇ ਲਗਭਗ 15 ਪਾੜੇ ਹੋਏ ਅੰਗ ਖਿਲਰੇ ਹੋਏ ਦੇਖੇ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ ਤੇ ਪਹੁੰਚੇ। ਸੰਗਤ ਵੱਲੋਂ ਪੂਰੀ ਮਰਿਆਦਾ ਅਤੇ ਸਤਿਕਾਰ ਨਾਲ ਗੁਟਕਾ ਸਾਹਿਬ ਦੇ ਖਿਲਰੇ ਅੰਗਾਂ ਨੂੰ ਇਕੱਤਰ ਕਰਕੇ ਸੰਭਾਲਿਆ ਗਿਆ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬਾਅਦ ਦੁਪਹਿਰ ਇਸ ਘਟਨਾ ਬਾਰੇ ਪਤਾ ਲੱਗਿਆ। ਉਹ ਤੁਰੰਤ ਟੀਮ ਸਮੇਤ ਪਿੰਡ ਸੱਕਾਂਵਾਲੀ ਵਿਖੇ ਪਹੁੰਚੇ। ਪੜਤਾਲ ਕਰਨ ਤੇ ਪਤਾ ਲੱਗਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਸਨ।
ਉਹਨਾਂ ਨੇ ਸਾਰੇ ਪਾਵਨ ਅੰਗਾਂ ਨੂੰ ਪੂਰੀ ਮਰਿਆਦਾ ਅਤੇ ਸਤਿਕਾਰ ਨਾਲ ਸੰਭਾਲ ਕੇ ਆਪਣੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਲਿਆਂਦਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਸ਼ਰਾਰਤੀ ਅਨਸਰਾਂ ਦੀ ਪਛਾਣ ਕੀਤੀ ਜਾ ਸਕੇ। ਸਥਾਨਕ ਲੋਕਾਂ ਤੇ ਧਾਰਮਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਮਨ ਸ਼ਾਂਤੀ ਭੰਗ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਸਐਸਪੀ ਅਭਿਮਨਿਊ ਰਾਣਾ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਅਤੇ ਸਖਤ ਪੁਲਿਸ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਨਵੇਕਲਾ ਉਪਰਾਲਾ ਕਰਦਿਆਂ ਸੁਚੇਤ ਫਾਊਂਡੇਸ਼ਨ ਵੱਲੋਂ ਓਨਟਾਰੀਓ ਗੁਰਦੁਆਰਾ ਕਮੇਟੀ ਅਤੇ ਬਰੈਂਪਟਨ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਪਹਿਲਾ ਸਿੱਖ ਰਾਈਟਰਸ ਫੈਸਟੀਵਲ ਕਰਵਾਇਆ ਗਿਆ। ਬਰੈਂਪਟਨ ਗੁਰਦੁਆਰਾ ਆਡੀਟੋਰੀਅਮ ਵਿੱਚ ਚੱਲੇ ਇਸ 3 ਰੋਜ਼ਾ ਸਿੱਖ ਰਾਈਟਰਸ ਫੈਸਟੀਵਲ ਵਿੱਚ ਵੱਖ-ਵੱਖ ਲੇਖਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਆਪਣੀਆਂ ਲਿਖਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਫੈਸਟੀਵਲ ਦੌਰਾਨ ਡਾਕਟਰ ਸਿਕੰਦਰ ਸਿੰਘ ਦੀ ਨਵੀਂ ਕਿਤਾਬ ਪੰਜਾਬੀ ਅਤੇ ਗੁਰਮੁਖੀ ਅਤੇ ਅਮਰਦੀਪ ਸਿੰਘ ਅਮਰ ਦਾ ਨਵਾਂ ਨਾਵਲ ਮਰਦ ਅਗੰਮੜਾ ਜਾਰੀ ਕੀਤਾ ਗਿਆ। 3 ਦਿਨਾਂ ਦੌਰਾਨ ਸਿੱਖ ਇਤਿਹਾਸ, ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਜੂਨ 1984 ਤੋਂ ਬਾਅਦ ਦੀਆਂ ਘਟਨਾਵਾਂ ਬਾਰੇ ਲਿਖੇ ਗਏ ਸਾਹਿਤ ਦੀ ਪੜਚੋਲ ਕੀਤੀ ਗਈ। ਜਗਦੀਪ ਸਿੰਘ ਫਰੀਦਕੋਟ ਵੱਲੋਂ ਆਪਣੀਆਂ ਲਿਖਤਾਂ ਦੇ ਹਵਾਲੇ ਨਾਲ 18ਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਸਾਖੀ ਰੂਪ ਵਿੱਚ ਸੰਗਤਾਂ ਨਾਲ ਸਾਂਝਾ ਕੀਤਾ ਗਿਆ। ਡਾਕਟਰ ਸਿਕੰਦਰ ਸਿੰਘ ਅਤੇ ਡਾਕਟਰ ਜੋਗਾ ਸਿੰਘ ਵਿਰਕ ਨੇ ਪੰਜਾਬੀ ਭਾਸ਼ਾ ਤੇ ਹੋਏ ਅਤੇ ਹੋ ਰਹੇ ਹਮਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਹਨਾਂ ਹਮਲਿਆਂ ਨੂੰ ਰੋਕਣ ਲਈ ਸਾਹਿਤ ਦੀ ਅਹਿਮੀਅਤ ਤੇ ਚਾਨਣਾ ਪਾਇਆ। ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਾਂ ਸਾਹਮਣੇ ਪੰਜਾਬੀ ਭਾਸ਼ਾ ਨੂੰ ਆਪਣੇ ਬੱਚਿਆਂ ਦੀ ਜ਼ੁਬਾਨ ਬਣਾਉਣ ਵਿੱਚ ਆਉਂਦੀਆਂ ਚੁਣੌਤੀਆਂ ਤੇ ਚਾਨਣਾ ਪਾਉਂਦਿਆਂ ਗੁਰਮੀਤ ਕੌਰ ਨੇ ਸਮੱਸਿਆ ਦੇ ਹੱਲ ਲਈ ਉਹਨਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਕਿਤਾਬਾਂ ਅਤੇ ਕਲਾ ਨਾਲ ਸੰਬੰਧਿਤ ਕਈ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਸਰੋਤਿਆਂ ਵੱਲੋਂ ਵੱਡੀ ਗਿਣਤੀ ਵਿੱਚ ਕਿਤਾਬਾਂ ਖਰੀਦੀਆਂ ਗਈਆਂ। ਇਹ ਸਿੱਖ ਰਾਈਟਰਸ ਫੈਸਟੀਵਲ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ, ਜਿਸ ਨਾਲ ਸਿੱਖ ਸਭਾ ਵਿੱਚ ਇਸ ਤਰੀਕੇ ਦੇ ਹੋਰ ਉਪਰਾਲਿਆਂ ਨੂੰ ਉਤਸ਼ਾਹ ਮਿਲੇਗਾ।